ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ। ਗੁਰੂ ਰਾਮਦਾਸ ਬਾਪੂ ਜੀ ਦਾ ਤਰਸ ਆਪਣੀ ਗੋਦ ਦੇ ਵਿੱਚ ਆਪਣੇ ਘਰ ਬੁਲਾ ਕੇ ਆਪ ਬਖਸ਼ੀਸ਼ ਦਾ ਖਾਤਾ ਖੋਲ ਕੇ ਪਿਤਾ ਜੀ ਨੇ ਆਪ ਹੀ ਬਿਠਾਇਆ। ਵਡਿਆਈਆਂ ਵਿੱਚ ਜੁੜੇ ਆ। ਮੇਰੀ ਇੱਕ ਬੇਨਤੀ ਹੈ, ਉਸ ਤੋਂ ਬਾਅਦ ਫਿਰ ਆਪਾਂ ਸ਼ਬਦ ਪੜਾਂਗੇ, ਵਾਹਿਗੁਰੂ ਗੁਰਮੰਤਰ ਦੇ ਜਾਪ 'ਚ ਜੁੜਾਂਗੇ। ਵੇਖੋ, ਅਸੀਂ ਆਏ ਆਪਣੇ ਖੰਡੇ ਵਾਲੇ ਬਾਬੇ ਦੇ ਘਰ ਝੋਲੀਆਂ ਭਰਵਾਉਣ, ਇਹੋ ਹੀ ਕਰਨ ਆਏ ਆ ਨਾ। ਕੋਈ ਕਿਤੋਂ ਆਇਆ, ਕੋਈ ਕਿਤੋਂ। ਜੇ ਇੱਥੇ ਸੰਗਤਾਂ 3:30 ਪਹੁੰਚੀਆਂ ਨੇ, ਇਹਦਾ ਮਤਲਬ ਕੋਈ 2 ਵਜੇ ਚੱਲੇ ਆ, ਕੋਈ 2:30 ਵਜੇ ਚੱਲੇ ਆ। ਇਸ਼ਨਾਨ ਕੀਤਾ, ਪਿਤਾ ਜੀ ਨੇ ਤਰਸ ਕੀਤਾ ਨਾ ਸਭ ਤੇ। ਆਏ ਅਸੀਂ ਬਾਪੂ ਜੀ ਦੇ ਘਰ, ਬਾਪੂ ਜੀ ਦੇ ਕੋਲੋਂ ਝੋਲੀਆਂ ਭਰਵਾਉਣ। ਤੇ ਇੱਕ ਮੇਰੀ ਬੇਨਤੀ, ਜੇ ਬਸ 3 ਕੰਮ ਕਰ ਲੈਣਾ, 3 ਕੰਮ, ਫਿਰ ਝੋਲੀਆਂ ਭਰਨਗੀਆਂ। ਉਹ ਪਤਾ ਕਿਹੜੇ 3 ਕੰਮ? ਇੱਕ ਮਹਾਂਪੁਰਖਾਂ ਦੇ ਕੋਲ ਰਾਜਾ ਗਿਆ ਤੇ ਰਾਜਾ ਜਾ ਕੇ ਕਹਿੰਦਾ, ਮਹਾਂਪੁਰਸ਼ੋ, ਆਮ ਇਨਸਾਨ ਤੇ ਦੁਖੀ ਏ, ਪਰ ਮੈਂ ਰਾਜਾ, ਮੈਂ ਵੀ ਦੁਖੀ ਹਾਂ। ਮੈਨੂੰ ਵੀ ਪਰੇਸ਼ਾਨੀਆਂ ਨੇ। ਮੇਰੀਆਂ ਪਰੇਸ਼ਾਨੀਆਂ ਦੂਰ ਹੋਣ ਤੇ ਦੂਜੀ ਮੇਰੀ ਮੰਗ ਏ, ਮੈਂ ਰੱਬ ਨੂੰ ਮਿਲਣਾ ਚਾਹੁੰਦਾ ਵਾਂ, ਸੁੱਖ ਚਾਹੁੰਦਾ ਵਾਂ, ਕੋਈ ਢੰਗ ਦੱਸੋ। ਤੇ ਮਹਾਂਪੁਰਖ ਬੜੇ ਰੰਗੇ ਹੋਏ ਕਹਿੰਦੇ, ਰਾਜਾ ਕਿਹੜੀ ਵੱਡੀ ਗੱਲ ਹੈ, ਦੁਨੀਆ ਵਿੱਚ ਸਭ ਤੋਂ ਸੌਖਾ ਕੰਮ ਹੈ ਰੱਬ ਨੂੰ ਮਿਲਣਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਉਹ ਕਹਿੰਦਾ, ਮੈਂ ਤੇ ਸੁਣਿਆ ਸੀ ਰੱਬ ਨੂੰ ਮਿਲਣਾ ਬੜਾ ਹੀ ਔਖਾ ਹੈ। ਕਹਿੰਦੇ, ਨਹੀਂ, ਦੁਨੀਆ ਵਿੱਚ ਸਭ ਤੋਂ ਸੌਖਾ ਰੱਬ ਨੂੰ ਮਿਲਣਾ। ਤੇ ਜਿਹੜਾ ਤੂੰ ਕਹਿਣਾ ਨਾ ਸੁੱਖ ਚਾਹੀਦੇ ਨੇ ਤੈਨੂੰ, ਪਰੇਸ਼ਾਨੀਆਂ ਦੂਰ ਹੋਣ, ਸਭ ਤੋਂ ਸੌਖਾ ਕੰਮ ਹੈ ਆਪਣੀਆਂ ਪਰੇਸ਼ਾਨੀਆਂ ਦੂਰ ਕਰਨੀਆਂ। ਮਹਾਂਪੁਰਖੋ ਦੱਸ ਦਿਓ ਜੁਗਤ। ਕਹਿੰਦੇ, ਆਓ ਵੇਖ ਸਾਹਮਣੇ ਪਹਾੜੀ ਵੇਖਦਾ ਹੈ ਜੀ। ਹਾਂ ਵੇਖ ਰਹੇ ਹਾਂ। ਕੱਲ ਆਈ ਸਵੇਰੇ ਤੇ ਉਸ ਪਹਾੜੀ ਤੇ ਅਸੀਂ ਦੋਵੇਂ ਜਾਣੇ ਇਕੱਠੇ ਚੜਾਂਗੇ। ਪਹਾੜੀ ਤੇ ਪਹੁੰਚਣ ਤੋਂ ਬਾਅਦ ਤੈਨੂੰ ਰੱਬ ਨਾਲ ਵੀ ਮਿਲਾਉਣ ਦਾ ਢੰਗ ਦੱਸ ਦਿਆਂਗੇ, ਤੇਰੀਆਂ ਦੁੱਖ ਤਕਲੀਫਾਂ ਦੂਰ ਹੋਣ ਦਾ, ਮੁਸ਼ਕਲਾਂ ਦੂਰ ਹੋਣ ਦਾ ਵੀ ਢੰਗ ਦੱਸ ਦਿਆਂਗੇ। ਬੜਾ ਖੁਸ਼ ਰਾਜਾ ਕਿ ਚਲੋ ਮਹਾਂਪੁਰਖਾਂ ਨੇ ਰਸਤਾ ਦੱਸਣਾ। ਅਗਲਾ ਦਿਨ ਚੜਿਆ, ਜਿਸ ਸਮੇਂ ਮੁਤਾਬਕ ਮਹਾਂਪੁਰਖਾਂ ਨੇ ਕਿਹਾ ਉਸ ਸਮੇਂ ਮੁਤਾਬਕ ਪਹੁੰਚ ਗਿਆ। ਮਹਾਂਪੁਰਸ਼ ਕਹਿੰਦੇ, ਪਹਾੜੀ ਚੜ੍ਹਨ ਲਈ ਤਿਆਰ ਜੀ? ਤਿਆਰ। ਅੱਗੇ ਅੱਗੇ ਅਸੀਂ ਚੱਲਣਾ, ਪਿੱਛੇ ਪਿੱਛੇ ਤੂੰ ਚੱਲੀ ਜੀ? ਚੱਲਾਂਗਾ। ਪਰ ਇੱਕ ਗੱਲ ਏ, ਸਾਡਾ ਸਰੀਰ ਥੋੜਾ ਬਿਰਧ ਏ। ਆ 3 ਵੱਡੇ ਪੱਥਰ ਤੈਨੂੰ ਫੜਾਉਨੇ ਆ, ਇੱਕ ਪੰਡ ਦੇ ਵਿੱਚ ਬੰਨ ਲੈ। ਪੱਥਰਾਂ ਦੀ ਸਾਨੂੰ ਉਸ ਪਹਾੜੀ ਤੇ ਲੋੜ ਏ। ਉਹ ਪੱਥਰ ਤੈਂ ਚੱਕਣੇ ਆ ਤੇ ਪਹਾੜੀ ਤੇ ਲੈ ਕੇ ਸਾਡੇ ਮਗਰ ਮਗਰ ਚੱਲਣਾ ਜੀ। ਮਹਾਂਪੁਰਖੋ ਕਿਹੜੀ ਔਖੀ ਗੱਲ, ਪੱਥਰ ਚੱਕ ਲਾਂਗਾ। ਹੁਣ ਪੱਥਰ ਕਾਫੀ ਵੱਡੇ ਸੀ, ਕਾਫੀ ਵਜਨੀ ਸੀ, ਪਰ ਇਹਨੇ ਮਹਾਂਪੁਰਖਾਂ ਦਾ ਬਚਨ ਮੰਨਿਆ। ਪੰਡ ਦੇ ਵਿੱਚ 3 ਪੱਥਰ ਬਣ ਲਏ। ਇਹਨੇ ਪੱਥਰਾਂ ਦੀ ਪੰਡ ਫੜੀ ਹੈ। ਮਹਾਂਪੁਰਖ ਖਾਲੀ ਹੱਥ ਨੇ, ਉਹਨਾਂ ਦੇ ਤੇਜ਼ ਕਦਮ ਨੇ, ਇਹ ਭਾਰ ਹੋਣ ਕਰਕੇ ਹੌਲੀ ਤੁਰਦਾ ਹੈ। ਹੁਣ ਜਦੋਂ ਕਾਫੀ ਅੱਗੇ ਨਿਕਲ ਗਏ ਨਾ ਤੇ ਮਹਾਂਪੁਰਸ਼ਾਂ ਨੇ ਵੇਖਿਆ ਰਾਜਾ ਬੜੀ ਪਿੱਛੇ ਰਹਿ ਗਿਆ। ਤੇ ਰਾਜੇ ਨੂੰ ਕਹਿੰਦੇ, ਭਾਈ ਤੂੰ ਤੇਜ਼ ਕਦਮਾਂ ਨਾਲ ਕਿਉਂ ਨਹੀਂ ਚੱਲਦਾ? ਕਹਿੰਦਾ, ਮੈਂ ਤਾਂ ਤੇਜ਼ ਕਦਮਾਂ ਨਾਲ ਨਹੀਂ ਚੱਲ ਰਿਹਾ, ਇਹ ਪੱਥਰਾਂ ਦਾ ਵਜ਼ਨ ਬੜਾ ਹੈ ਮੇਰੇ ਕੋਲ, ਇਹ ਭਾਰ ਘਟੇ ਤਾਂ ਮੈਂ ਤੁਹਾਡੇ ਕਦਮ ਨਾਲ ਕਦਮ ਮਿਲਾ ਕੇ ਚੱਲ ਸਕਦਾ। ਮਹਾਂਪੁਰਖ ਕਹਿੰਦੀ, ਅੱਛਾ ਤੈਨੂੰ ਹੌਲਾ ਕਰਦੇ ਨੇ, ਇੱਕ ਪੱਥਰ ਸੁੱਟ ਦੇ। ਕਹਿੰਦਾ, ਸ਼ੁਕਰ ਹੈ ਥੋੜਾ ਭਾਰ ਤੇ ਹਲਕਾ ਹੋਏਗਾ। ਉਹਨੇ ਇੱਕ ਪੱਥਰ ਸੁੱਟ ਦਿੱਤਾ। ਮਹਾਂਪੁਰਖ ਫਿਰ ਅੱਗੇ ਤੁਰੀ ਜਾ ਰਹੇ, ਇਹ ਮਗਰੇ ਮਗਰ ਤੁਰ ਰਿਹਾ, ਪਰ ਅਜੇ ਵੀ ਕਦਮ ਬੜੀ ਹੌਲੀ ਨੇ। ਮਹਾਂਪੁਰਸ਼ ਕਹਿੰਦੇ, ਹੁਣ ਕੀ ਹੋਇਆ? ਕਹਿੰਦਾ, ਮਹਾਂਪੁਰਸ਼ੋ ਇੱਕ ਪੱਥਰ ਸੁੱਟ ਦਿੱਤਾ ਹੈ, ਪਰ 2 ਪੱਥਰਾਂ ਦਾ ਵੀ ਵਜ਼ਨ ਬਹੁਤ ਜ਼ਿਆਦਾ ਹੈ, ਚੱਕ ਕੇ ਚੱਲਿਆ ਨਹੀਂ ਜਾ ਰਿਹਾ। ਕਹਿੰਦੇ, ਬਚਨ ਮਨ ਇੱਕ ਪੱਥਰ ਹੋਰ ਸੁੱਟ ਦੇ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਉਹਨੇ ਦੂਜਾ ਪੱਥਰ ਵੀ ਸੁੱਟ ਦਿੱਤਾ। ਮਹਾਂਪੁਰਸ਼ ਅੱਗੇ ਅੱਗੇ, ਉਹ ਤੇਜ਼ ਕਦਮਾਂ ਨਾਲ, ਵਜ਼ਨ ਹੈ ਹੀ ਕੋਈ ਨਹੀਂ ਕੋਲ। ਇਹਦੇ ਕੋਲ ਅਜੇ ਵੀ ਪੱਥਰ ਦਾ ਭਾਰ ਹੈ, ਅਜੇ ਵੀ ਹੌਲੀ ਤੁਰਦਾ ਹੈ ਤੇ ਮਨ 'ਚ ਸੋਚਦਾ ਜੇ ਕਿਤੇ ਮਹਾਂਪੁਰ ਕਹਿ ਦੇ ਨਾ ਇਹ ਪੱਥਰ ਵੀ ਸੁੱਟ ਦੇ, ਫਿਰ ਮੈਂ ਕਦਮ ਨਾਲ ਕਦਮ ਮਿਲਾ ਕੇ ਚੱਲ ਸਕਦਾ। ਇਹਨੇ ਸੋਚਿਆ ਤੇ ਉਹਨਾਂ ਨੇ ਕਹਿ ਦਿੱਤਾ, ਕਹਿੰਦੇ ਰਾਜਾ ਜੇ ਇਹ ਪੱਥਰ ਦਾ ਭਾਰ ਤੈਨੂੰ ਅਜੇ ਵੀ ਸਤਾ ਰਿਹਾ ਨਾ, ਇਹ ਪੱਥਰ ਵੀ ਸੁੱਟ ਦੇ ਤੇ ਖਾਲੀ ਹੱਥਾਂ। ਹੁਣ ਜਦੋਂ ਤੀਜਾ ਪੱਥਰ ਵੀ ਸੁੱਟਿਆ ਨਾ, ਹੌਲਾ ਫੁੱਲ ਵਰਗਾ ਹੋ ਗਿਆ, ਮਹਾਂਪੁਰਸ਼ਾਂ ਦੇ ਨਾਲ ਕਦਮ ਮਿਲਾ ਕੇ ਤੁਰਨ ਲੱਗ ਪਿਆ। ਜਦੋਂ ਪਹਾੜੀ ਦੀ ਚੋਟੀ ਤੇ ਪਹੁੰਚੇ ਨਾ, ਮਹਾਂਪੁਰਸ਼ ਕਹਿੰਦੇ ਆ ਬਹਿ ਜਾ। ਕਹਿੰਦਾ ਮਹਾਂਪੁਰਖੋ ਹੁਣ ਮੈਂ ਪਹੁੰਚ ਗਿਆ ਤੁਹਾਡੇ ਨਾਲ, ਤੇ ਮੈਨੂੰ ਦੱਸੋ ਰੱਬ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ? ਪਰਮੇਸ਼ਰ ਦੇ ਕੋਲੋਂ ਸੁੱਖ ਕਿਵੇਂ ਮਿਲ ਸਕਦੇ ਨੇ? ਮਹਾਂਪੁਰਸ਼ ਕਹਿੰਦੇ ਸਾਰੇ ਰਸਤੇ ਦੇ ਵਿੱਚ ਤੈਨੂੰ ਉਹੀ ਤੇ ਜੁਗਤ ਸਮਝਾਉਂਦੇ ਆਏ, ਸਮਝਿਆ ਨਹੀਂ? ਕਹਿੰਦਾ ਮਹਾਂਪੁਰਸ਼ੋ ਮੈਂ ਅਣਜਾਣ ਮਤ ਮੈਂ ਨਹੀਂ ਸਮਝ ਪਾਇਆ। ਕਹਿੰਦੇ ਤੇਰੇ ਕੋਲ ਪੱਥਰਾਂ ਦਾ ਵਜ਼ਨ ਸੀ, ਜਦ ਤੱਕ ਵਜ਼ਨ ਸੀ ਉਦੋਂ ਤੱਕ ਤੂੰ ਸਾਡੇ ਕਦਮ ਨਾਲ ਕਦਮ ਮਿਲਾ ਕੇ ਨਹੀਂ ਤੁਰ ਪਾਇਆ। 3 ਪੱਥਰ ਸੀ ਤੇਰੇ ਕੋਲ ਵੱਡੇ, ਪਰ ਜਦੋਂ ਉਹ ਪੱਥਰ ਤੂੰ ਸੁੱਟੇ ਹੌਲਾ ਫੁੱਲ ਵਰਗਾ ਹੋ ਗਿਆ ਤੇ ਸਾਡੇ ਕਦਮ ਨਾਲ ਕਦਮ ਮਿਲਾ ਕੇ ਤੁਰਨ ਲੱਗ ਪਿਆ। ਮਹਾਂਪੁਰਸ਼ੋ ਜੀ ਵੀ ਗੱਲ ਮੈਨੂੰ ਸਮਝ ਨਹੀਂ ਆ ਰਹੀ। ਕਹਿੰਦੇ ਜੇ ਰੱਬ ਨੂੰ ਮਿਲਣਾ ਹੀ ਨਾ, ਪਰਮੇਸ਼ਰ ਨੂੰ ਮਿਲਣਾ ਹੀ ਨਾ, ਜੇ ਸੁੱਖ ਚਾਹੁੰਦਾ ਤੇ ਆਪਣੀ ਜ਼ਿੰਦਗੀ ਚੋਂ 3 ਪੱਥਰ ਕੱਢ ਕੇ ਬਾਹਰ ਸੁੱਟ ਦੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮਹਾਂਪੁਰਸ਼ੋ 3 ਪੱਥਰ? ਕਹਿੰਦੇ ਹਾਂ, ਪਹਿਲਾ ਪੱਥਰ ਲੋਕ ਲਾਜ ਦਾ, ਲੋਕ ਲਾਜ ਦਾ ਪੱਥਰ ਹੈ ਬੰਦੇ ਦੇ ਕੋਲ। ਇਹ ਪੱਥਰ ਨੂੰ ਲਾ ਕੇ ਪਰੇ ਸੁੱਟ। ਜੇ ਗੁਰੂ ਘਰ ਵੱਲ ਲੱਗੇ ਆ ਨਾ, ਪਰਮੇਸ਼ਰ ਦੇ ਰਸਤੇ ਦੇ ਉੱਤੇ ਤੁਰੇ ਆ, ਲੋਕ ਲਾਜ ਦਾ ਪੱਥਰ ਲਾ ਕੇ ਸੁੱਟ ਦੇ। ਕਈ ਵਾਰੀ ਸਾਨੂੰ ਲੋਕ ਲਾਜ ਮਾਰ ਜਾਂਦੀ ਹੈ। ਅੱਛਾ ਤੂੰ ਅੰਮ੍ਰਿਤ ਵੇਲੇ ਚੱਲੇ ਆ? ਅੱਛਾ ਤੂੰ ਸੰਗਤ ਕਰਨ ਲੱਗ ਪਿਆ? ਲੋਕ ਲਾਜ ਮਾਰ ਜਾਂਦੀ ਹੈ। ਬੰਦਾ ਕਈ ਵਾਰੀ ਗੱਲਾਂ ਸੁਣ ਕੇ ਹੀ ਸੰਗਤ ਕਰਨੀ ਛੱਡ ਦਿੰਦਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਜੇ ਗੁਰੂ ਘਰ ਵੱਲ ਲੱਗੇ ਆ ਤੇ ਲੋਕ ਲਾਜ ਛੱਡਣੀ ਪੈਣੀ ਹੈ। ਕਈ ਵਾਰੀ ਤੁਸੀਂ ਵੇਖੋ, ਬੰਦਾ ਗੁਰੂ ਘਰ ਨਾਲ ਜੁੜਿਆ ਹੁੰਦਾ ਹੈ, ਲੋਕ ਉਹ ਜੁੜੇ ਹੋਏ ਸੁਭਾਅ ਵੱਲ ਵੇਖ ਕੇ ਨਾ ਉਹਨੂੰ ਕਈ ਵਾਰੀ ਗੁਰੂ ਘਰ ਦਾ ਅਹੁਦਾ ਦੇ ਦਿੰਦੇ ਆ, ਬਈ ਤੂੰ ਪ੍ਰਧਾਨ ਬਣ ਗਿਆ, ਤੂੰ ਸੈਕਟਰੀ ਬਣ ਗਿਆ। ਹੁਣ ਉਹੋ ਹੀ ਬੰਦਾ ਜਿਹੜਾ ਪਹਿਲੇ ਜੋੜੇ ਝਾੜਦਾ, ਹੁਣ ਜਦੋਂ ਪ੍ਰਧਾਨਗੀ ਦਾ ਅਹੁਦਾ ਮਿਲ ਗਿਆ, ਕਹਿੰਦਾ ਮੈਂ ਜੋੜੇ ਥੋੜੀ ਝਾੜਨੇ ਨੇ, ਲੋਕ ਕੀ ਕਹਿਣਗੇ? ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮੈਂ ਤੇ ਅਹੁਦੇਦਾਰ ਬਣ ਗਿਆ, ਜੇ ਹੁਣ ਪ੍ਰਤਮ ਝੂਠੇ ਸੰਗਤ ਦੇ ਮੰਨ ਜਾਗਾ, ਦੁਨੀਆ ਕੀ ਕਹੇਗੀ? ਲੋਕ ਲਾਜ। ਕਿਸੇ ਵੀ ਢੰਗ ਦੀ ਜਿਹੜੀ ਲੋਕ ਲਾਜ ਹੈ ਨਾ, ਉਹਨੂੰ ਛੱਡਣਾ ਹੀ ਪੈਣਾ ਜੇ ਗੁਰੂ ਨਾਲ ਜੁੜਨਾ ਹੈ, ਪਰਮੇਸ਼ਰ ਨੂੰ ਜੇ ਮਿਲਣਾ ਹੈ। ਹੁਣ ਤੁਸੀਂ ਸਿਆਣੇ ਹੋ, ਆਖੋ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ। ਤਕਰੀਬਨ 60 ਸਾਲ ਦੀ ਉਮਰ ਹੈ ਗੁਰੂ ਅਮਰਦਾਸ ਜੀ ਦੀ। ਰਿਸ਼ਤੇ ਦੇ ਵਿੱਚ ਬੀਬੀ ਅਮਰੋ ਨੂੰਹ ਹੈ, ਭਤੀਜੇ ਦੇ ਨਾਲ ਵਿਆਹੀ ਹੋਈ ਹੈ। ਰਿਸ਼ਤੇ ਦੇ ਵਿੱਚ ਨੂੰਹ ਹੈ, ਬੱਚੀਆਂ ਵਰਗੀ ਹੈ, ਪਰ ਗੁਰੂ ਅਮਰਦਾਸ ਪਾਤਸ਼ਾਹ 60 ਸਾਲ ਦੀ ਉਮਰ, ਆਪਣੀ ਧੀਆਂ ਜਿੰਨੀ ਉਮਰ ਨੂੰਹ ਦੀ ਹੈ, ਉਹਦੇ ਅੱਗੇ ਲੋਕ ਲਾਜ ਛੱਡ ਦਿੱਤੀ। ਉਸ ਨੂੰਹ ਦੇ ਅੱਗੇ ਵੀ ਹੱਥ ਜੋੜੇ, ਉਹ ਬੱਚੀਏ ਗੁਰੂ ਨਾਨਕ ਨੂੰ ਮਿਲਣ ਦਾ ਕੋਈ ਰਸਤਾ ਮੈਂ ਗਰੀਬ ਨੂੰ ਦੱਸ ਦੇ। ਲੋਕ ਲਾਜ ਛੱਡ ਦਿੱਤੀ ਨਾ। ਇਹ ਥੋੜੀ ਕਿ ਮੈਂ ਸਹੁਰਾ ਵਾਂ ਮੇਰੀ ਨੂੰਹ, ਮੈਂ ਹੱਥ ਕਿਵੇਂ ਜੋੜਾਂ? ਤੇ ਜਦੋਂ ਆਏ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ, ਗੁਰੂ ਅਮਰਦਾਸ ਜੀ, ਤੇ ਲਾਈਨ ਲੱਗੀ ਪਈ ਸੀ ਸੰਗਤ ਦੀ ਲਾਈਨ, ਤੇ ਲਾਈਨ ਦੇ ਵਿੱਚ ਖੜੋਤੇ ਨੇ। ਗੁਰੂ ਅੰਗਦ ਸਾਹਿਬ ਦੀ ਨਿਗਾਹ ਪਈ, ਸਾਡੇ ਕੁੜਮ ਆਏ ਨੇ, ਤੇ ਉਸ ਵੇਲੇ ਅੱਗੇ ਦੀ ਹੋ ਕੇ ਨਾ ਗੁਰੂ ਅਮਰਦਾਸ ਜੀ ਨੂੰ ਲੈਣ ਵਾਸਤੇ ਗਏ। ਕਹਿੰਦੇ ਤੁਸੀਂ ਸਾਡੇ ਕੁੜਮ ਹੋ, ਬਾਕੀ ਤੇ ਸਾਰੇ ਲਾਈਨ ਵਿੱਚ ਲੱਗਣ, ਤੁਸੀਂ ਨਾ ਲੱਗੋ। ਤੇ ਉਸ ਵੇਲੇ ਗੁਰੂ ਅਮਰਦਾਸ ਲੋਕ ਲੱਜਾ ਲਾਤੀ, ਹੱਥ ਜੋੜ ਲਏ ਗੁਰੂ ਅੰਗਦ ਸਾਹਿਬ ਦੇ ਅੱਗੇ। ਇਹ ਨਹੀਂ ਕਿ ਸਾਡੇ ਕੁੜਮ ਨੇ, ਹੱਥ ਜੋੜ ਲਏ। ਤੇ ਹੱਥ ਜੋੜ ਕੇ ਪਤਾ ਕੀ ਕਹਿੰਦੇ? ਕਹਿੰਦੇ ਸੱਚੇ ਪਾਤਸ਼ਾਹ ਇਸ ਵੇਲੇ ਕੋਈ ਮੈਂ ਰਿਸ਼ਤੇਦਾਰੀ ਨਿਭਾਉਣ ਨਹੀਂ ਆਇਆ, ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਮੈਂ ਤੇ ਸੇਵਾਦਾਰ ਬਣ ਕੇ ਆਇਆ ਵਾਂ। ਹਾਂਜੀ, ਲੋਕ ਲੱਜਾ ਛੱਡੀ ਨਾ,
ਤੇ ਲੋਕ ਲੱਜਾ ਛੱਡ ਕੇ ਆਪਣੇ ਤੋਂ ਛੋਟੀ ਉਮਰ ਰਿਸ਼ਤੇਦਾਰੀ 'ਚ ਕੁੜਮ ਲੱਗਦੇ ਨੇ। ਹੈ ਜੀ ਪਿਆਰਿਓ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਉਸ ਵੇਲੇ ਲੋਕਾਂ ਨੇ ਤਾਨੇ ਵੀ ਦਿੱਤੇ, 2 ਰੋਟੀਆਂ ਦੇ ਕਰਕੇ ਕੁੜਮਾਂ ਦੇ ਬੂਹੇ ਤੇ ਬੈਠਾ। ਪਰ ਗੁਰੂ ਅਮਰਦਾਸ ਕਹਿੰਦੇ ਮੈਨੂੰ ਪਰਵਾਹ ਹੀ ਨਹੀਂ, ਤੁਹਾਡੀ ਪਰਵਾਹ ਹੀ ਨਹੀਂ, ਜੋ ਮਰਜ਼ੀ ਕਹੀ ਚੱਲੋ, ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੇ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਅੰਮ੍ਰਿਤ ਰੇੜਾ ਸੰਭਾਲਣਾ ਹੈ ਨਾ, ਸੰਗਤ ਵਿੱਚ ਪੱਕੇ ਤੌਰ ਤੇ ਜੁੜੇ ਰਹਿਣਾ, ਪਹਿਲਾ ਕੰਮ ਕਰੋ ਇਹ ਲੋਕ ਲੱਜਾ ਦਾ ਪੱਥਰ ਲਾ ਦਿਓ, ਇਹ ਵਜ਼ਨ ਲਾ ਦਿਓ, ਟੈਨਸ਼ਨ ਨਾ ਲਿਆ ਕਰੋ। ਲੋਕ ਕੀ ਕਹਿਣਗੇ, ਉਹ ਜੋ ਮਰਜ਼ੀ ਕਹੀ ਚੱਲੇ, ਪਰਵਾਹ ਨਹੀਂ ਕਿਸੇ ਦੀ। ਮੈਨੂੰ ਤੇ ਪਰਵਾਹ ਆਪਣੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀ ਹੈ। ਆਖੋ ਵਾਹਿਗੁਰੂ ਜੀ, ਮੈਨੂੰ ਤੇ ਪਰਵਾਹ ਬਸ ਉਹਨਾਂ ਦੀ, ਉਸ ਤੋਂ ਬਿਨਾਂ ਪਰਵਾਹ ਹੈ ਹੀ ਕਿਸੇ ਦੀ ਨਹੀਂ। ਸੱਚੀ ਗੱਲ ਏ, ਤੁਸੀਂ ਬਸ ਆਪਣੇ ਬਾਪੂ ਦੀ ਪਰਵਾਹ ਕਰਨੀ ਸ਼ੁਰੂ ਕਰ ਦਿਓ। ਮਾਲਕ ਦੀ ਪਰਵਾਹ ਆਪਣੇ ਦਿਮਾਗ ਵਿੱਚ ਰੱਖੋ, ਕਿਸੇ ਦੀ ਹੋਰ ਦੀ ਪਰਵਾਹ ਨਾ ਕਰੋ। ਇੱਕ ਸਮਾਂ ਇਹੋ ਜਿਹਾ ਆਏਗਾ, ਤੁਹਾਨੂੰ ਨਕੰਮਾ ਕਹਿਣ ਵਾਲੇ ਵੀ ਤੁਹਾਡੇ ਪੈਰਾਂ ਤੇ ਆ ਟੱਠਣਗੇ। ਬਸ ਆਪਣੇ ਮਾਲਕ ਦੀ ਪਰਵਾਹ ਕਰੋ। ਇਹ ਪਹਿਲਾ ਪੱਥਰ ਲੋਕ ਲੱਜਾ ਦਾ ਲਾਓ, ਇਹ ਸੁੱਟ ਦਿਓ, ਸੁੱਟ ਦਿਓ ਪੱਥਰ। ਮੇਰੀ ਬੇਨਤੀ ਹੈ, ਕਿਸੇ ਵੀ ਢੰਗ ਦੀ ਲੋਕ ਲੱਜਾ ਹੈ ਨਾ, ਗੁਰੂ ਘਰ ਜੁੜਨ ਵਿੱਚ ਜਿਹੜੀ ਰੁਕਾਵਟ ਖੜੀ ਕਰਦੀ, ਉਹਨੂੰ ਲਾ ਕੇ ਪਰੇ ਸੁੱਟੋ। ਦੂਜਾ ਪੱਥਰ ਚਿੰਤਾ ਦਾ, ਚਿੰਤਾ ਦਾ, ਇਹ ਵੀ ਲਾ ਕੇ ਸੁੱਟ ਦਿਓ। ਜੇ ਮੈਂ ਇਦਾਂ ਕੀਤਾ, ਹੋ ਸਕਦਾ ਇਦਾਂ ਨੁਕਸਾਨ ਹੀ ਨਾ ਹੋ ਜਾਏ, ਜੇ ਮੈਂ ਇਦਾਂ ਕਰਾਂਗਾ ਹੋ ਸਕਦਾ ਮੈਨੂੰ ਘਾਟਾ ਪੈ ਜਾਏ। ਇਹ ਚਿੰਤਾ ਵੀ, ਉਹ ਜਿਹੜਾ ਪੱਥਰਾਂ ਦੇ ਵਿੱਚ ਕੀੜੀਆਂ ਨੂੰ ਰੋਟੀ ਦੇ ਸਕਦਾ, ਤੈਨੂੰ ਭੁੱਖਾ ਨਹੀਂ ਮਾਰਨ ਲੱਗਾ। ਸੱਚੀ ਗੱਲ ਏ, ਜਿਹੜਾ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਰੋਟੀ ਦੇ ਸਕਦਾ, ਜਿਹੜਾ ਪਾਣੀ ਦੇ ਵਿੱਚ ਜਿਹੜੀ 42 ਲੱਖ ਜੂਨ ਏ, ਜਿੱਥੇ ਨਾ ਕੋਈ ਦੁਕਾਨ ਚੱਲਦੀ ਏ, ਨਾ ਕੋਈ ਵਪਾਰ ਹੁੰਦਾ, ਉਹਨਾਂ ਨੂੰ ਜੇ ਢਿੱਡ ਭਰ ਕੇ ਖਾਣਾ ਦੇ ਸਕਦਾ, ਉਹ ਤੇਰੇ ਬੱਚਿਆਂ ਨੂੰ ਵੀ ਉਹ ਪਾਲੇਗਾ। ਬਸ ਤੂੰ ਚਿੰਤਾ ਕਰ ਸਿਮਰਨ ਦੀ, ਬੰਦਗੀ ਦੀ, ਅੰਮ੍ਰਿਤ ਵੇਲੇ ਦੀ, ਸੰਗਤ ਕਰਨ ਦੀ। ਆ ਚਿੰਤਾ ਰੱਖ, ਹੀਲਾ ਵਸੀਲਾ ਕਰ, ਕਾਰੋਬਾਰ ਕਰ, ਬਸ ਚਿੰਤਾ ਨਾ ਆਪਣੇ ਦਿਮਾਗ ਦੇ ਉੱਤੇ ਲਾ। ਗੁਰੂ ਨੂੰ ਕਹਿ, ਪਿਤਾ ਜੀ ਜੇ ਬੱਚੇ ਦਿੱਤੇ ਆ ਮੇਰੇ, ਥੋੜੀ ਤੇਰੇ ਹੀ ਨੇ, ਆਪੇ ਸੰਭਾਲ। ਤੇਰੇ ਹੁਕਮ ਨਾਲ ਮੈਂ ਕਾਰੋਬਾਰ ਕਰ ਰਿਹਾ, ਖੇਤੀ ਕਰ ਰਿਹਾ, ਦੁਕਾਨ ਕਰ ਰਿਹਾ, ਨੌਕਰੀ ਕਰ ਰਿਹਾ, ਪਰ ਇਹਦੇ ਵਿੱਚ ਬਰਕਤਾਂ ਤੇ ਤੂੰ ਹੀ ਪਾਉਣੀਆਂ ਨੇ ਨਾ। ਹਿੰਮਤ ਮੈਂ ਕਰ ਸਕਦਾ, ਪਰ ਬਰਕਤ ਤੇ ਤੇਰੀ ਵਰਤਣੀ ਹੈ। ਚਿੰਤਾ ਨਾ ਕਰੋ। ਜੇ ਇਦਾਂ ਹੋ ਗਿਆ, ਜੇ ਇਦਾਂ ਹੋ ਗਿਆ, ਜੇ ਇਦਾਂ ਹੋ ਗਿਆ, ਆ ਜੇ ਦੀ ਚਿੰਤਾ ਛੱਡ ਦਿਓ। ਜੇ ਇਦਾਂ ਹੋ ਗਿਆ, ਮੈਂ ਆਪਣੀ ਲਾਈਫ ਵਿੱਚੋਂ ਮੈਂ ਸੱਚ ਕਹਿ ਰਿਹਾ, ਇਹ ਜੇ ਲਾਇਆ ਹੋਇਆ, ਸੱਚ ਕਹਿ ਰਿਹਾ। ਗੁਰੂ ਜੀ ਦੀ ਹਜ਼ੂਰੀ 'ਚ ਬੈਠਾ ਆ ਕੰਮ ਕਰਨਾ, ਗੁਰੂ ਦੀ ਮਿਹਰ ਨਾਲ ਕਰਨਾ, ਨਤੀਜਾ ਜਿਹੋ ਜਿਹਾ ਮਰਜ਼ੀ ਹੋਏਗਾ ਕਰ ਲਾਂਗੇ, ਕੋਈ ਨਹੀਂ। ਬਾਬਾ ਖੰਡੇ ਵਾਲਾ ਬੈਠਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਜੇ ਦੀ ਚਿੰਤਾ ਲਾ ਦਿਓ, ਲਾ ਦਿਓ। ਪਹਿਲਾ ਪੱਥਰ ਕਿਹੜਾ ਸੁੱਟਣਾ? ਲੋਕ ਲੱਜਾ ਦਾ। ਦੂਜਾ ਪੱਥਰ ਆਪਣੀ ਲਾਈਫ ਦੇ ਵਿੱਚੋਂ ਸੁੱਟ ਦਿਓ, ਚਿੰਤਾ ਦਾ। ਨਾਨਕ ਚਿੰਤਾ ਮਤ ਕਰੋ। ਸਾਰੇ ਆਖੋ ਨਾਨਕ ਚਿੰਤਾ ਮਤ ਕਰੋ। ਚਿੰਤਾ ਤਿਸ ਹੀ ਹੈ, ਉਹਨੂੰ ਚਿੰਤਾ ਹੈ। ਜੇ ਉਹਨੇ ਇੱਕ ਰਾਹ ਮੇਰਾ ਬੰਦ ਕੀਤਾ ਨਾ, 10 ਖੋਲੇ ਹੀ ਖੋਲੇ ਨੇ। ਮੈਨੂੰ ਟੈਨਸ਼ਨ ਹੀ ਕੋਈ ਨਹੀਂ ਯਾਰ, ਮੈਨੂੰ ਘਬਰਾਹਟ ਹੈ ਹੀ ਕੋਈ ਨਹੀਂ, ਕਿਉਂਕਿ ਉਹ ਮੇਰਾ ਸਾਥੀ ਹੈ, ਮੈਂ ਉਹਦਾ ਬੱਚਾ ਹਾਂ, ਉਹ ਮੇਰਾ ਹੈ, ਮੈਂ ਉਹਦਾ ਹਾਂ, ਫਿਰ ਮੈਨੂੰ ਕਾਹਦੀ ਚਿੰਤਾ। ਪਹਿਲਾ ਪੱਥਰ ਸੁੱਟੋ ਲੋਕ ਲਾਜ ਦਾ, ਦੂਜਾ ਪੱਥਰ ਸੁੱਟੋ ਚਿੰਤਾ ਦਾ, ਤੇ ਤੀਜਾ ਪੱਥਰ ਆਪਣੀ ਲਾਈਫ ਦੇ ਵਿੱਚੋਂ ਚੁੱਕ ਕੇ ਪਰਾਂ ਮਾਰ ਦਿਓ ਹਉਮੈ ਦਾ, ਹੰਕਾਰ ਦਾ। ਮੈਂ ਕੀਰਤਨ ਕਰਦਾ, ਮੈਂ ਕਥਾ ਕਰਦਾ, ਮੈਂ ਤੇ ਅੰਮ੍ਰਿਤ ਵੇਲਾ ਸੰਭਾਲਦਾ, ਮੈਂ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣਾ, ਮੈਂ ਇਹਨੇ ਵਿਦਿਆਰਥੀਆਂ ਨੂੰ ਫ੍ਰੀ ਪੜਾਉਣਾ ਵਾ, ਮੈਂ ਹਸਪੀਟਲ ਚਲਾ ਰਿਹਾ, ਮੈਂ ਇਹਨੇ ਵਿਆਹ ਕਰਵਾ ਰਿਹਾ ਲੋੜਵੰਦ ਬੱਚੀਆਂ ਦੇ। ਕੋਈ ਵੀ ਗੁਣ ਹੈ, ਉਹ ਅਹੁਦਿਆਂ ਦਾ, ਗੁਣਾਂ ਦਾ, ਅਹੰਕਾਰ ਛੱਡ ਦਿਓ। ਆ 3 ਪੱਥਰ ਆਪਣੀ ਲਾਈਫ ਦੇ ਵਿੱਚੋਂ ਚੱਕ ਕੇ ਮਾਰ ਦਿਓ ਪਰੇ, ਫਿਰ ਤੁਹਾਡੇ ਵਿੱਚ ਤੇ ਰੱਬ ਵਿੱਚ ਫਰਕ ਰਹਿ ਹੀ ਕੋਈ ਨਹੀਂ ਜਾਣਾ ਜੀ। ਫਿਰ ਤੇ ਅੰਦਰੋਂ ਹੀ ਪ੍ਰਗਟ ਹੋ ਜਾਏਗਾ, ਅੰਦਰੋਂ ਹੀ
ਉਹ ਪਿਆਰਿਆ ਤੂੰ ਬਾਹਰ ਲੱਭਦਾ ਮੈਂ ਤੇ ਤੇਰੇ ਅੰਦਰ ਬੈਠਾ ਹਉਮੈ ਦਾ ਪੱਥਰ ਲਾ ਕੇ ਪਰਾਂ ਤੇ ਸੁੱਟ ਮਾਰੇ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਅੰਦਰ ਹੀ ਬੈਠਾ ਅੰਦਰ ਹੀ ਮੈਂ ਲੱਭ ਪੈਣਾ ਹੈ ਜੀ घर ही मैं अमृत भरपूर है अंदर ही मैं अंदर ही किते बाहर नहीं आखो धन गुरु रामदास जी धन गुरु रामदास अजे संगत विच जुड़दे हो ना मेरी बेनती है ये 3 पत्थर अपनी लाइफ दे विचों चक के बाहर मार दिओ फिर सारे कारज करन दी जिम्मेवारी गुरु रामदास दी है बाबा दीप सिंह दी है गुरु मेहर करे आओ बड़े प्यार दे विच गुरु अर्जन देव पातशाह जी का उच्चारण किया शब्द 629 अंग गुरु ग्रंथ साहिब के उत्ते दर्ज गुरपूरे की वडियाई ताकि कीमत कही न जाए बड़े प्यार से पढ़े हो मैं तां करके 2-4 मिनट लाए ने कि बैठण का रस होर वध जाए जे मिलना है ना आ पत्थर सुट दो अपनी लाइफ दे विचों बाहर गुरु मेहर करे करियो कृपा जी गुरपूरे की वडियाई ताकि कीमत कहीं न जाए गुरपूरे की वडियाई ताकि कीमत गुरपूरे की वडियाई गुरपूरे की वडियाई गुरपूरे की वडियाई धन गुरु रामदास जी धन गुरु रामदास जुड़ जाओ धन गुरु रामदास जी धन गुरु रामदास जी बाबा दीप सिंह जी बाबा दीप सिंह जी मेरे बाबा दीप सिंह जी बाबा दीप सिंह जी पढ़ो गुरपूरे की वडियाई ताकि कीमत कहीं न जाए गुरपूरे की वडियाई ताकि कीमत कहीं न जाए गुरु रामदास जी गुरु रामदास जी सारे आखो धन बाबा दीप सिंह जी हर मन तन वसिया सोई हर मन तन वसिया सोई जय जयकार करे सब कोई हर मन तन वसिया सोई जय जयकार करे सब कोई
कीमत कहीं न जाए, कीमत कहीं न जाए। गुरपुरे की वड्याई ताकि कीमत कहीं न जाए। गुरपुरे की वड्याई ताकि कीमत कहीं न जाए। सारे गुरपुरे की वड्याई ताकि कीमत कहीं न जाए। गुरपुरे की वड्याई ताकि कीमत कहीं न जाए। धन गुरु रामदास जी, गुरु रामदास जी। प्यार न लखन जी, धन बाबा हे गुरु सिंह जी। धन खड्डे वालिया हाँ कुर्बान जाई तेरे नाम, कुर्बान जाई तेरे नाम। जिसनो बख्श लहे मेरे प्यारे, सो जस तेरा काम है। तू पारो स्वामी मेरा, संता परवासा तेरा। नानक प्रभ सरनाई, मुख निंदक के क्षय। गुरपुरे की वड्याई ताकि कीमत कहीं न जाए। गुरपुरे की वड्याई सारे जुड़ो। ताकि कीमत कहीं न जाए। गुरपुरे की वड्याई, गुरपुरे की वड्याई। गुरपुरे की वड्याई, गुरपुरे की वड्याई। संगत बोले गुरपुरे गुरपुरे की वड्याई, गुरपुरे की वड्याई। गुरपुरे की वड्याई, गुरपुरे की वड्याई। बोलो संगत जी गुरपुरे। आगे सुख मेरे मीता, पहुँचे आनंद प्रभु गीता। परमेश्वर बनत बनाई, फिर दौलत कत हो नाही। साचे साहिब स्यों मन मनिया, हर
सर्ब निरंतर जानिया सब जी तेरे दयाला अपने भगत करे प्रतिपाला अचरज तेरी वड्याई गुरु रामदास जी अचरज तेरी वड्याई बोलो अचरज तेरी वड्याई सारे बोलो अचरज तेरी अचरज तेरी वड्याई नित नानक नाम ते आई गुरपुरे की वड्याई ताकि कीमत कही न जाए गुरपुरे की वड्याई करो वड्याइयां तन गुरु रामदास जी तन गुरु रामदास जी बाबा दीप सिंह जी मेरे बाबा दीप सिंह जी वाहिगुरु वाहिगुरु कोई वांझा न रहे सारे
ਵਾਹਿਗੁਰੂ। ਜਿਹੜੇ ਬਾਹਰ ਬੈਠੇ ਸਾਰੇ ਵਾਹਿਗੁਰੂ ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਵਾਹਿਗੁਰੂ ਸਾਹਿਬ ਜੀ। ਹਰਿਮੰਦਰ ਸਾਹਿਬ ਲੈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਨ ਸਿਰ ਆਤ ਨੇ ਸਮਾਰਿਆ, ਜਿਨ ਸਿਰ ਆਤ ਨੇ ਸਮਾਰਿਆ, ਜਿਨ ਸਿਰ ਆਤੇ ਸਵਾਰਿਆ, ਜਿਨ ਸਿਰ ਆਤੇ ਸਵਾਰਿਆ। ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਖੁੱਲ ਕੇ ਗੱਜ ਕੇ ਜਿੰਦ ਸਿਰਿਆ ਜੀ, ਜਿੰਦ ਸਿਰਿਆ ਓ ਜਿੰਦ ਸਿਰਿਆ, ਜਿੰਦ ਸਿਰਿਆ ਤਿਨੇ ਸਮਾਰਿਆ, ਜਿੰਦ ਸਿਰਿਆ ਤਿਨੇ ਸਮਾਰਿਆ। ਦੀ ਪੂਰੀ ਹੋਈ ਕਰਾਮਾਤ, ਪੂਰੀ ਹੋਈ ਕਰਾਮਾਤ, ਸਿਰਜਣਹਾਰੇ ਤਾਰਿਆ, ਆਪ 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 ਸਿਰਜਣਹਾਰੇ ਤਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲਿਆ ਥਾਉ ਤੋਲ ਤੂੰ, ਤੇਰਾ ਅੰਤ ਨਾ ਪਾਣਾ ਮਾਰਿਆ। ਜਿਨੀ ਤੂੰ ਸੇਵਿਆ ਪਾਉ ਕਰ ਗੁਰੂ ਰਾਮਦਾਸ, ਜਿਨੀ ਤੂੰ ਸੇਵਿਆ ਪਾਉ ਕਰ
बोलो जिन्नी तू सेविया पाओ कर से तुद पारे उतारिया लब लोभ काम क्रोध मोह मार कटे तुद सा परवारिया तन सो तेरा थान है गुरु रामदास तन सो तेरा तन सो तेरा थान है डिठे सपे थाव नहीं तुद जेहिया तन सो तेरा तन सो तेरा थान है तन सो तेरा थान है डिठे सपे थाव नहीं तुद जेहिया बंदो पुरख विदाते ताको सोहिया बसदी सगन अपार रूप रामदास बोले नानक कसम जाए लाए रामदास सर तन सो तेरा थान है लाहौर शहर जैर कैर सवा पैर लाहौर शहर अमृत सर सिफती दा घर अमृत सर सिफती दा तन सो तेरा थान है रामदास सरोवर लाते सब उतरे पाप कमाते रामदास सरोवर लाते सब उतरे पाप कमाते निर्मल खोए हर इस नाला गुरपूरे कीने नाला सब कुशल खेम प्रभ तारे सही सलामत सब थोक उबारे गुर का शब्द विचारे सात संग मन लाठी पार ब्रह्म पयो साथी नानक नाम ते आया आत्पुरख प्रभ पाया रामदास सरोवर लाते सब उतरे पाप कमाते तन सो तेरा थान है तेरा तन सो तेरा
ਸਾਰੇ ਤੁਹਾਡੀ ਆਵਾਜ਼ ਗੱਜ ਕੇ ਵਾਹਿਗੁਰੂ 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 ਲਾਲੋ ਆਪਣੀਆਂ ਅਰਜ਼ੀਆਂ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੋ ਅੱਜ ਪਹਿਲੇ ਦਿਨ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਪਿਤਾ ਜੀ ਨੇ ਸੇਵਾ ਲਈ। ਸ਼ੁਕਰਾਨੇ ਬਾਪੂ ਜੀ ਦੇ ਜੋ ਆਪਣੇ ਘਰ ਦੇ ਵਿੱਚ ਬੁਲਾ ਕੇ ਸਾਡੀਆਂ ਝੋਲੀਆਂ ਭਰਨ ਵਾਸਤੇ ਆਪ ਹੀ ਇਹ ਵਿਧ ਬਣਾਈ। ਸੇਵਾਵਾਂ ਦੇ ਕਾਰਜਾਂ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ, ਮੈਂ ਹੁਣ ਬੋਲਣਾ ਨਹੀਂ। ਅਰਦਾਸ ਕਰਿਓ ਸਤਿਗੁਰੂ ਸਾਰੇ ਕਾਰਜਾਂ ਵਿੱਚ ਆਪਣੀ ਬਖਸ਼ਿਸ਼ ਦੀ ਵਾੜ ਲਾਈ ਰੱਖਣ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।
तेरे बिन रुल जांगे। साडी कदे ना छड्डियो बां, तेरे बिन रुल जांगे। बाबा दीप सिंह मेरे पिता, बाबा दीप सिंह मेरे पिता, बाबा दीप सिंह मेरे पिता, तेरे बिन रुल जांगे। साडी कदे ना छड्डियो बां, तेरे बिन रुल जांगे। साडी कदे न छड्डियो बां, तेरे बिन रुल जांगे। पिता बाज बच्चियां नूं होर किहड़ा पुछदा, होर किहड़ा पुछदा। पिता बाज बच्चियां नूं होर किहड़ा पुछदा। तेरे बिन लवां ना मैं सा कदे सुख दा, तेरे बिना लवां ना मैं सा कदे सुख दा। सानू तरना च दे दियो थां, तेरे बिन रुल जांगे। साडी कदे न छड्डियो बां, तेरे बिन रुल जांगे। ताने मेरे दातिया मैं दुनिया दे डर के, दुनिया दे डर के। ताने मेरे दातिया मैं दुनिया दे डर के। जाणदा तू दाता किवें जीवां मर मर के, जाणदा तू दाता किवें जीवा मर मर के। होर दुख मैथों जर हुंदे ना, तेरे बिन रुल जांगे। साडी कदे न छड्डियो बां, तेरे बिन रुल जांगे। बाबा दीप सिंह मेरे पिता, बाबा दीप सिंह मेरे पिता, बाबा दीप सिंह मेरे पिता, तेरे बिन रुल जांगे। साडी कदे ना छड्डियो बां, तेरे बिन रुल जांगे। साडी कदे न छड्डियो बां, तेरे बिन रुल जांगे। साडी कदे न छड्डियो बां, तेरे बिन रुल जांगे। तेरे बिन रुल जांगे, तेरे बिन रुल जांगे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ, ਤੁਹਾਡਾ ਦਿੱਤਾ ਹੋਇਆ ਕਿਣਕਾ ਕਿਣਕਾ, ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਕਿੱਥੇ ਰਿਹਾ। ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ, ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ, ਜਦੋਂ ਆ ਕੇ ਤੱਕੋਗੇ ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ, ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ।
ਜਿਨ੍ਹਾਂ ਦੇ ਘਰ ਰੋਜ਼ੀ ਰੋਟੀ ਦਾ ਇੰਨਾ ਲੰਬਾ ਚੌੜਾ ਸਾਧਨ ਨਹੀਂ, ਔਰ ਮਨ ਦੀ ਇੰਨੀ ਰੀਝ ਇਸ ਸਕੂਲ ਦੇ ਵਿੱਚ ਜਿੱਥੇ ਬੱਚੇ ਦੁਨਿਆਵੀ ਪੜ੍ਹਾਈ ਕਰਨ ਨਾ, ਆ ਕੇ ਕਦੀ ਤੱਕਿਓ। ਛੋਟੇ ਛੋਟੇ ਬੱਚੇ, ਪਲੇ ਪੈਨ ਦੇ ਬੱਚੇ ਵੀ ਅਰਦਾਸ ਕਰਦੇ ਨੇ। ਛੋਟੇ ਛੋਟੇ ਬੱਚੇ ਆਪਣੀ ਉਮਰ ਦੇ ਮੁਤਾਬਕ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ, ਬਕਾਇਦਾ ਸਾਡੀਆਂ ਜੋ ਸਿਲੇਬਸ ਦੀਆਂ ਧਾਰਮਿਕ ਪੁਸਤਕਾਂ ਲਗਾਈਆਂ ਗਈਆਂ ਨੇ। ਔਰ ਮਨ ਦੀ ਰੀਝ ਜਿੱਥੇ ਇਸ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ, 10ਵੀਂ ਕਲਾਸ ਦਾ ਵਿਦਿਆਰਥੀ ਅਮਰੀਕਾ ਦੀ ਅੰਬੈਸੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਵੇ, ਉੱਥੇ ਮਨ ਦੀ ਭਾਵਨਾ ਹੈ 10ਵੀਂ ਕਲਾਸ ਦਾ ਜਿਹੜਾ ਵਿਦਿਆਰਥੀ, ਉਹਨੂੰ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਰਹਿਰਾਸ ਸਾਹਿਬ ਜੀ ਦੀ ਬਾਣੀ, ਕੀਰਤਨ ਸੋਹਿਲੇ ਦੀ ਬਾਣੀ, ਇਹ ਸਾਰੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਣ। ਆ ਕੇ ਕਦੀ ਤੱਕੋ, ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਆ ਕੇ ਵੇਖੋ, ਜਦੋਂ ਤੁਸੀਂ ਆ ਕੇ ਤੱਕੋਗੇ ਨਾ, ਮੈਨੂੰ ਵਿਸ਼ਵਾਸ ਹੈ ਤੁਹਾਨੂੰ ਇੰਨੀ ਸ਼ਾਂਤੀ ਮਿਲੇਗੀ, ਤੁਸੀਂ ਅਰਦਾਸ ਕਰੋਗੇ ਕਿ ਦਾਤਿਆ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਤੂੰ ਸਾਡਾ ਦਿੱਤਾ ਹੋਇਆ ਦਸਵੰਧ ਸਹੀ ਟਿਕਾਣੇ ਤੇ ਲਵਾ ਰਿਹਾ। ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ। ਨਾਲ ਪਿਆਰਿਓ, ਲੈਬੋਰਟਰੀ ਦੇ ਜਿੰਨੇ ਟੈਸਟ ਨੇ ਉਹ ਲਾਗਤ ਮੁੱਲ ਨਾਲ ਹੁੰਦੇ ਨੇ, ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਦੇ ਨਹੀਂ ਸਕਦਾ, ਉਹਦੇ ਲਈ ਇੱਥੇ ਇਲਾਜ ਬਿਲਕੁਲ ਫ੍ਰੀ ਹੈ। ਜਦੋਂ ਤੁਸੀਂ ਆਓਗੇ ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ, ਦਾਤਿਆ ਸ਼ੁਕਰ ਹੈ ਸਾਡਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਏ, ਦਾਲ ਬਣਦੀ ਏ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਅੰਨ ਦਾਨ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ। ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤਿ ਦਾ ਪ੍ਰਸਾਰ ਹੋਰ ਵਧੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤਿ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ, ਦਾਤਿਆ ਸਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਿਵੇਂ ਇਹ ਬੱਚੇ ਗੁਰਮਤਿ ਦੀ ਪੜ੍ਹਾਈ, ਗੁਰਮਤਿ ਦੀ ਸਿੱਖਿਆ ਲੈ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ, ਉਹ ਹਸਪਤਾਲ ਬਣਨਾ ਹੈ, ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ। ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ 5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ। ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ। 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ। ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ, ਔਰ ਗੁਰਦੁਆਰਾ ਸਾਹਿਬ ਵੀ। ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ, ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ ਹੀ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ,
ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਜਿਸ ਜਗ੍ਹਾ ਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਤੇ ਹੋਰ ਬੇਅੰਤ ਕਾਰਜ, ਦੋ ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ। 2500 ਰੁਪਈਆ ਇੱਕ ਗਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ। 2500 ਰੁਪਇਆ ਇੱਕ ਗਜ ਦੀ ਸੇਵਾ ਰੱਖੀ, 1-1, 2-2, 5-5 ਗਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਨਾ ਕਰਿਓ ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਹੇ ਨੇ। ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ, ਟਰਸਟ ਦੇ ਅਕਾਊਂਟ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ, ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ। ਪਰ ਮੈਨੂੰ ਇੰਨਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ। ਇਹ ਮੇਰੀ ਬੇਨਤੀ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ ਔਰ ਇਹ ਸੇਵਾ ਤੁਸੀਂ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ। ਆਪ ਜੀ ਨੰਬਰ ਨੋਟ ਕਰਕੇ, ਸਾਡਾ ਫੋਨ ਜਾਵੇ ਨਾ ਜਾਵੇ, ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ, ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ। ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ, ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ, ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨੀਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ, 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।